देखो जी, अमरीका ने भी तो जाके इस्लामाबाद विच ओसामा नूं मारिया सी। वो गल भुल जाते ने कि ओसामा दे उत्ते जां उसदे ग्रुप दे उत्ते पहला किन्ने हज़ार बंदियां नूं मारन दा 3-4 हज़ार दा चार्ज लगा। बिल्कुल ओसामा नूं एज ए इंटरनेशनल टैररिस्ट डिकलेयर किया गया है यूनाइटेड नेशन सिक्योरिटी कौंसल दे थल्ले। ਜਦੋਂ ਕੋਈ ਇੰਟਰਨੈਸ਼ਨਲ ਟੈਰਰਿਸਟ ਬਣਾ ਦਿੱਤਾ ਜਾਂਦਾ ਹੈ ਫਿਰ ਉਹ ਜਿਹੜੀ ਸੋਵਰਨਟੀ ਦੇ ਕਨਸੈਪਟ ਥੱਲੇ ਔਰ ਜਿਹੜੀਆਂ ਮੂਵ ਸੀ ਉਹ ਤਾਂ ਇੰਟਰਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਦੇ ਥੱਲੇ ਸੀ ਜੀ। ਹੁਣ ਜੇ ਗੁਰਪਤਵੰਤ ਸਿੰਘ ਪੰਨੂ ਜਾਂ ਫॉर दैट ਰੀਜ਼ਨ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਨੇ ਆਪਣੇ ਤੌਰ ਤੇ ਦਹਿਸ਼ਤਗਰਦ ਬਣਾਇਆ ਵੀ ਹੋਏ ਪਰ ਉਹ ਤਾਂ ਅਮਰੀਕਾ ਜਾਂ ਕੈਨੇਡਾ ਨੇ ਤਾਂ ਨਹੀਂ ਬਣਾਇਆ, ਕੋਈ ਇੰਟਰਨੈਸ਼ਨਲ ਟੈਰਰਿਸਟ ਤਾਂ ਨਹੀਂ ਨੇ। जे 5 आइज चों 3 मुल्क कैनेडा अमेरिका और यूके वो इंडिया दे राह दे सारे ही जड़े बंदे ने उन्होंने चुक के बाहर मारते हैं, बिल्कुल एक्सपैल कर देंगे ने और इस वेले कोई प्रेजेंस नहीं है। तो ये तो इसी हालत संभव है कि ये जमहूरीयत नहीं, एक रोग स्टेट है। ਜਿਹੜਾ ਸਾਰਾ ਹੀ ਭਾਰਤ ਦਾ ਰੈਪੂਟੇਸ਼ਨ ਸੀ ਕਿ ਜੀ ਇਹ ਤਾਂ ਸਿਧਾਂਤਾਂ ਤੇ ਔਰ ਲਾਅ ਅਬਾਈਡਿੰਗ ਤੇ ਜਮਹੂਰੀਅਤ, ਉਹਨੇ ਕਿਹਾ ਸਭ ਕੁਝ ਹੀ ਦਾਅ ਤੇ ਲੱਗ ਗਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤੀ ਏਜੰਟਾਂ ਵੱਲੋਂ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਤੋਂ ਬਾਅਦ ਭਾਰਤ ਦੇ ਵਕਾਰ ਨੂੰ ਭਾਰੀ ਸੱਟ ਵੱਜੀ ਹੈ। ਹੁਣ ਭਾਰਤੀ ਮੀਡੀਆ ਵਿੱਚ ਵੀ ਇਹ ਚਰਚਾ ਹੈ ਕਿ ਭਾਰਤ ਦਾ ਰੈਪੂਟੇਸ਼ਨ ਇੱਕ ਜਮਹੂਰੀ ਮੁਲਕ ਦੀ ਥਾਂ ਇੱਕ ਰੋਗ ਸਟੇਟ ਯਾਨੀ ਕਿ ਬਦਮਾਸ਼ ਮੁਲਕ ਵਾਲਾ ਬਣ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਟਰੰਪ ਈਰਾ ਦੇ ਵਿੱਚ ਉਹਨਾਂ ਨੇ ਕੁਆਡ ਬਣਾਈ ਜਿਹੜਾ ਕਿ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਉਹਨਾਂ ਦੀ ਚੌਂਕੜੀ ਸੀ ਤੇ ਇਹ ਗੱਲ ਕਹੀ ਗਈ ਕਿ ਜੀ ਲਾਈਕ ਮਾਈਂਡਡ ਡੈਮੋਕ੍ਰੇਸੀਜ਼ ਉਹਨਾਂ ਦਾ ਇਹ ਅਲਾਇੰਸ ਹੈ ਕਿ ਇਟਸ ਨਾਟ ਅਗੇਂਸਟ ਚਾਈਨਾ। ਹਾਂ, ਰਸ਼ੀਆ ਨੇ ਤਾਂ ਉਹਨੂੰ ਜਿਹੜਾ ਉਹ ਸਪੈਸੀਫਿਕ ਰੀਜਨ ਦਾ ਨੈਟੋ ਕਿਹਾ ਜਿਹੜਾ ਸੀ ਵੀ, ਲੇਕਿਨ ਇਹ ਕਿ ਜੀ ਦੇਖੋ ਜਾਪਾਨ ਦੇ ਵਿੱਚ ਵੀ ਡੈਮੋਕ੍ਰੇਸੀ ਹੈ, ਜਮਹੂਰੀਅਤ ਹੈ, ਆਸਟ੍ਰੇਲੀਆ ਦੇ ਵਿੱਚ ਵੀ ਹੈ, ਅਮਰੀਕਾ 'ਚ ਤਾਂ ਹੈ ਹੀ ਹੈ ਤੇ ਇੰਡੀਆ ਵੀ ਜਮਹੂਰੀਅਤ ਹੈ ਔਰ ਇਹ ਸਾਡੀਆਂ ਲਾਈਕ ਮਾਈਂਡਡ ਵੈਲਿਊਜ਼ ਵਾਲੇ ਮੁਲਕ ਜਿਹੜੇ ਨੇ ਉਹ ਇਕੱਠੇ ਨੇ। ਹੁਣ ਜਦੋਂ ਅਸੀਂ 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ, 5 ਆਈਜ਼ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਜੀ। ਹੁਣ ਜੇ 5 ਆਈਜ਼ ਚੋਂ 3 ਮੁਲਕ ਕੈਨੇਡਾ, ਅਮਰੀਕਾ ਔਰ ਯੂਕੇ ਉਹ ਇੰਡੀਆ ਦੇ ਰਾਹ ਦੇ ਸਾਰੇ ਹੀ ਜਿਹੜੇ ਬੰਦੇ ਨੇ ਉਹਨੂੰ ਚੁੱਕ ਕੇ ਬਾਹਰ ਮਾਰਦੇ ਨੇ, ਬਿਲਕੁਲ ਐਕਸਪੈਲ ਕਰ ਦਿੰਦੇ ਨੇ ਔਰ ਇਸ ਵੇਲੇ ਕੋਈ ਪ੍ਰੈਜ਼ੈਂਸ ਨਹੀਂ ਹੈ। ਤੇ ਇਹ ਤਾਂ ਇਸੇ ਹੀ ਹਾਲਤ 'ਚ ਸੰਭਵ ਹੈ ਕਿ ਇਹ ਜਮਹੂਰੀਅਤ ਨਹੀਂ, ਇਹ ਇੱਕ ਰੋਗ ਸਟੇਟ ਹੈ। ਰੋਗ ਨੂੰ ਬਦਮਾਸ਼ ਲਿਖਿਆ ਹੋਏਗਾ ਤੁਹਾਨੂੰ। ਰੋਗ ਸਟੇਟ ਕੀ ਹੈ? ਜਿੱਥੇ ਕਿ ਤੁਸੀਂ ਜਮਹੂਰੀ ਕਦਰਾਂ ਕੀਮਤਾਂ ਜਾਂ ਇੰਟਰਨੈਸ਼ਨਲ ਲਾਅ ਨੂੰ ਨਹੀਂ ਮੰਨਦੇ। ਤੁਸੀਂ ਮੁਲਕਾਂ ਦੀ ਹੁਣ ਇੰਟਰਨੈਸ਼ਨਲ ਲਾਅ ਕੀ ਹੈ? ਜਦੋਂ ਟੈਰੀਟਰੀਜ਼ ਬਣਾਈਆਂ ਗਈਆਂ ਮੁਲਕਾਂ ਦੀਆਂ, ਯੂਨਾਈਟਿਡ ਨੇਸ਼ਨਸ ਦੇ 193 ਜੇ ਮੈਂਬਰ ਦੇਸ਼ ਨੇ, ਉਹਨਾਂ ਦੀਆਂ ਟੈਰੀਟਰੀਜ਼ ਨੇ, ਜਦੋਂ ਉਹਨੂੰ ਕੋਈ ਵਾਇਲੇਟ ਕਰਦਾ ਹੈ ਤੇ ਉਹ ਜ਼ਾਹਰ ਹੈ ਕਿ ਵੀ ਜਿਹੜਾ ਉਹ ਉਸੇ ਖਾਤੇ 'ਚ ਆਏਗਾ ਰੋਗ ਸਟੇਟ ਦੇ ਕਿ ਵੀ ਉਹ ਇੰਟਰਨੈਸ਼ਨਲ ਲਾਅ ਨੂੰ ਨਹੀਂ ਮੰਨਦਾ। ਹਾਲਾਂ ਇੰਡੀਆ 'ਚ ਜਿਹੜੇ ਬੈਠੇ ਨੇ ਉਹ ਕੰਪੇਅਰ ਕਰ ਰਹੇ ਨੇ ਕਿ ਓਸਾਮਾ ਦੇ ਨਾਲ। ਦੇਖੋ ਜੀ, ਅਮਰੀਕਾ ਨੇ ਵੀ ਤਾਂ ਜਾ ਕੇ ਇਸਲਾਮਾਬਾਦ ਦੇ ਵਿੱਚ ਓਸਾਮਾ ਨੂੰ ਮਾਰਿਆ ਸੀ। ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਓਸਾਮਾ ਦੇ ਉੱਤੇ ਜਾਂ ਉਸਦੇ ਗਰੁੱਪ ਦੇ ਉੱਤੇ ਪਹਿਲਾਂ ਕਿੰਨੇ ਹਜ਼ਾਰ ਬੰਦਿਆਂ ਨੂੰ ਮਾਰਨ ਦਾ 3-4 ਹਜ਼ਾਰ ਦਾ ਚਾਰਜ ਲੱਗਾ। ਬਿਲਕੁਲ ਓਸਾਮਾ ਨੂੰ ਐਜ਼ ਏ ਇੰਟਰਨੈਸ਼ਨਲ ਟੈਰਰਿਸਟ ਡਿਕਲੇਅਰ ਕੀਤਾ ਗਿਆ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਥੱਲੇ, ਉਹ ਸਾਰੇ ਦੇ ਥੱਲੇ। ਫਿਰ ਇਹ ਵਾਰ ਵਿੱਢੀ ਗਈ, ਵਾਰ ਔਨ ਟੈਰਰ, ਜਿਸ ਦੇ ਵਿੱਚ ਉਹਦੇ 'ਚ ਵੀ ਪਹਿਲਾਂ ਮੌਕਾ ਦਿੱਤਾ ਗਿਆ ਤਾਲਿਬਾਨ ਹਕੂਮਤ ਨੂੰ ਜਿਹੜੀ ਉਦੋਂ ਐਗਜ਼ਿਸਟ ਕਰਦੀ ਸੀ ਵੀ ਉਹਨੂੰ ਸਾਡੇ ਹਵਾਲੇ ਕਰੋ। ਸੋ ਜਦੋਂ ਕੋਈ ਇੰਟਰਨੈਸ਼ਨਲ ਟੈਰਰਿਸਟ ਬਣਾ ਦਿੱਤਾ ਜਾਂਦਾ ਹੈ ਫਿਰ ਉਹ ਜਿਹੜੀ ਸੋਵਰਨਟੀ ਦੇ ਕਨਸੈਪਟ ਥੱਲੇ ਔਰ ਜਿਹੜੀਆਂ ਮੂਵ ਸੀ ਉਹ ਤਾਂ ਇੰਟਰਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਦੇ ਥੱਲੇ ਸੀ ਜੀ।
ਹੁਣ ਉਹਦੇ ਨਾਲ ਕੋਈ ਕੰਪੈਰੀਜ਼ਨ, ਹੁਣ ਜੇ ਗੁਰਪਤਵੰਤ ਸਿੰਘ ਪੰਨੂ ਜਾਂ ਫॉर दैट ਰੀਜ਼ਨ ਹਰਦੀਪ ਸਿੰਘ ਨਿੱਜਰ ਨੂੰ ਇੰਡੀਆ ਨੇ ਆਪਣੇ ਤੌਰ ਤੇ ਦਹਿਸ਼ਤਗਰਦ ਬਣਾਇਆ ਵੀ ਹੋਏ, ਪਰ ਉਹ ਤਾਂ ਅਮਰੀਕਾ ਜਾਂ ਕੈਨੇਡਾ ਨੇ ਤਾਂ ਨਹੀਂ ਬਣਾਇਆ, ਉਹ ਕੋਈ ਇੰਟਰਨੈਸ਼ਨਲ ਟੈਰਰਿਸਟ ਤਾਂ ਨਹੀਂ ਨੇ। ਬਿਲਕੁਲ। ਤੇ ਇੰਡੀਆ ਨੂੰ ਕਿਹਨੇ ਇਹ ਮੈਂਡੇਟ ਦਿੱਤਾ ਹੈ ਕਿ ਵੀ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੂਸਰੇ ਮੁਲਕਾਂ ਦੇ ਸ਼ਹਿਰੀਆਂ ਨੂੰ ਨਿਸ਼ਾਨਾ ਬਣਾਓ। ਸੋ ਇਸ ਸਾਰੇ ਦੇ ਚੱਲਦੇ ਆ ਇਹ ਜੋ ਕੁਝ 18 ਜੂਨ ਤੋਂ ਹੁਣ ਤੱਕ ਹੋਇਆ, ਔਰ ਜਿਹੜੀ ਅਮਰੀਕਾ ਦੀ ਇੰਡਾਇਕਟਮੈਂਟ ਦੇ ਨਾਲ ਜਿਹੜੀ ਗੱਲ ਸਾਹਮਣੇ ਆਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦਾ ਸਾਰਾ ਹੀ ਰੈਪੂਟੇਸ਼ਨ, ਇੱਕ ਰੈਪੂਟੇਸ਼ਨ ਦਾ ਇਹਨਾਂ ਨੇ ਜਮਹੂਰੀਅਤ ਕਿ ਜੀ ਲਾਰਜੈਸਟ ਡੈਮੋਕ੍ਰੇਸੀ ਦੇ ਥੱਲੇ ਬਣਾਇਆ ਹੋਇਆ ਸੀ। ਦੂਸਰਾ ਬਾਹਰਲੇ ਮੁਲਕਾਂ ਨੂੰ ਵੇਚਣ ਲਈ ਦੇਖੋ ਜੀ ਗਾਂਧੀ, ਉਹ ਫਰਾਡ ਜਿਹਾ ਬੰਦਾ, ਉਹਨੂੰ ਵੀ ਚੁੱਕ ਕੇ ਜਿਹੜਾ ਹੈ, ਹਾਲਾਂ ਅੱਜ ਉਹਨਾਂ ਦਾ ਇੱਕ ਟਾਕ ਸ਼ੋਅ ਦੇ ਉੱਤੇ ਇੱਕ ਡਿਸਕਸ਼ਨ 'ਚ ਕਹਿ ਰਿਹਾ ਸੀ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਇਹ ਜਿਹੜਾ ਹੁਣ ਮਰਡਰ ਪਲਾਟ ਸਾਹਮਣੇ ਆਇਆ ਜਾਂ ਦੂਜਾ, ਉਹਦੇ ਤੇ ਤੁਹਾਡਾ ਕੀ ਕਹਿਣਾ, ਬੜੀ ਬੋਲਡ ਸਟੇਟਮੈਂਟ ਸੀ ਉਹਦੀ। ਉਹ ਕਹਿੰਦਾ ਜੀ ਕਹਿਣਾ ਕੀ ਹੈ ਇਹਦੇ ਤੇ, ਕਹਿੰਦੇ ਇੱਕ ਪਾਸੇ ਇਹ ਗਾਂਧੀ ਨੂੰ ਵੇਚਦੇ ਨੇ ਕਿ ਜੀ ਬਹੁਤ ਮਹਾਤਮਾ, ਔਰ ਦੂਜਾ ਜਿਹੜਾ ਵਾਕਈ ਉਹ ਕਹਿੰਦਾ ਹੈ ਉਹ, ਤੇ ਕਹਿੰਦੇ ਜਿਹੜਾ ਉਹਨੂੰ ਮਾਰਨ ਵਾਲਾ ਨੱਥੂਰਾਮ ਗੋਡਸੇ ਉਹ ਤਾਂ ਇਹਨਾਂ ਦਾ ਪਿਓ ਹੈ, ਉਹਨੂੰ ਤਾਂ ਪੂਜਦੇ ਨੇ ਕਿ ਜੀ ਗੋਡਸੇ ਨੇ ਮਾਰਿਆ। ਸੋ ਇਹਨਾਂ ਦੀ ਤਾਂ ਜਿਹੜੀ ਬਿਲਟਨ ਦੇ ਵਿੱਚ ਹੀ ਜਿਹੜੀ ਹੈ ਉਹ ਵਾਇਲੈਂਸ ਵੜੀ ਹੋਈ ਹੈ, ਔਰ ਇਹਨਾਂ ਦੇ ਲਈ ਤਾਂ ਕੋਈ ਲਾਅ ਜਾਂ ਦੂਜਾ ਮੈਟਰ ਹੀ ਨਹੀਂ ਕਰਦਾ, ਨਾ ਮੁਲਕ ਦਾ ਨਾ ਇੰਟਰਨੈਸ਼ਨਲ। ਹੁਣ ਇਹ ਜਿਹੜਾ ਇਮੇਜ ਉਹਨਾਂ ਨੇ ਆਪਣਾ ਸੌਫਟ ਇਮੇਜ, ਡੈਮੋਕ੍ਰੈਟਿਕ ਇਮੇਜ ਔਰ ਟੋਲਰੈਂਟ ਕਿ ਜੀ ਦੇਖੋ ਸਾਡੇ ਇੰਨੇ ਹਜ਼ਾਰਾਂ ਸਾਲਾਂ ਦੀ ਸੱਭਿਅਤਾ, ਕੋਈ ਆਇਆ, ਪਾਰਸੀ ਆਏ, ਯਹੂਦੀ ਆਏ, ਫਲਾਣਾ ਆਏ, ਅਸੀਂ ਸਾਰਾ ਇੱਕ ਝਟਕੇ ਦੇ ਨਾਲ। ਔਰ ਮੈਂ ਇੱਕ ਉਹਦਾ ਹਾਈਂਡਰ ਸਾਈਟ ਮੈਂ ਸੋਚ ਰਿਹਾ ਸੀ, ਮੈਂ ਕਿਹਾ ਜਦੋਂ ਅੰਦਰ ਵੜ ਕੇ ਬਹਿੰਦੇ ਹੋਣੇ ਨੇ ਸਿੱਖਾਂ ਨੂੰ ਮੋਟੀਆਂ ਗਾਲਾਂ ਕੱਢਦੇ ਹੋਣੇ ਨੇ, ਕਹਿੰਦੇ ਹੋਣੇ ਨੇ ਵੀ ਇਹ इन्होंने हमें दुनिया में आप बदनाम कर छोड़ा, कहीं का नहीं छोड़ा। वो कहते होने बदनाम कर छोड़ा, वो कहता बदनाम कहीं का नहीं छोड़ा, यहाँ भी बहुत मारा काबिल नहीं छोड़ा। हाँ बहुत मारा इनको, यहाँ भी मारा, वहाँ क्या हो गया, हमने जो कमाया था सब गया। गल गलत नहीं है। और ईवन मैं अज द हिंदू अखबार का एडिटोरियल देख रहा सी, उन्हां दी जिहड़ी मेन ओपीनियन पेज दे उत्ते ਉਹਦੀ ਹੈਡਲਾਈਨ ਹੀ, ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ ਮੈਂ ਡੀਟੇਲ ਡਿਸਕਸ ਕਰਾਂ। ਅੱਛਾ, ਇਹ ਲੋਟ ਐਟ ਸਟੇਕ। ਲੋਟ ਐਟ ਸਟੇਕ ਦਾ ਮਤਲਬ ਹੈ ਕਿ ਹੁਣ ਤਾਂ ਭਾਵੇਂ ਜਾਨ ਦੀ ਬਾਜ਼ੀ ਲੱਗ ਜਾਵੇ, ਹੁਣ ਤਾਂ ਲੱਗ ਗਿਆ, ਬਾਜ਼ੀ ਲੱਗ ਗਈ ਜਾਨ। ਇਹ ਲੋਟ ਐਟ ਸਟੇਕ ਔਨ ਇੰਡੀਆ ਐਂਡ ਦਾ ਇੰਪੈਕਟ ਆਫ ਇੰਡਾਇਟਮੈਂਟ ਬਾਈ ਦਾ US Department of Justice. India's reputation as a principled power is at stake आफ्टर द इंडाइटमेंट। कि ਜਿਹੜਾ ਸਾਰਾ ਹੀ ਭਾਰਤ ਦਾ ਰੈਪੂਟੇਸ਼ਨ ਸੀ ਕਿ ਜੀ ਇਹ ਤਾਂ ਸਿਧਾਂਤਾਂ ਤੇ ਔਰ ਲਾਅ ਅਬਾਈਡਿੰਗ ਤੇ ਜਮਹੂਰੀਅਤ, ਉਹਨੇ ਕਿਹਾ ਸਭ ਕੁਝ ਹੀ ਦਾਅ ਤੇ ਲੱਗ ਗਿਆ, ਇਸ ਇੱਕੋ ਹੀ ਹਰਕਤ ਨੇ ਉਡਾਤਾ। ਔਰ ਫਿਰ ਜਿਹੜੀ ਉਹਨਾਂ ਦੀ ਫੋਰਨ ਅਫੇਅਰਸ ਐਕਸਪਰਟ ਹੈ, ਉਹਦੀ ਡਾਟਰ ਸੁਬਰਾਮਨੀਅਮ स्वामी, ਜਿਹੜਾ RSS ਆਈਡੀਆਲੋਗ ਹੈ, ਸੁਹਾਸਿਨੀ ਹੈਦਰ, ਮੁਸਲਮਾਨ ਨਾਲ ਵਿਆਹੀ ਹੋਈ ਹੈ ਬੀਬੀ ਹੈ, ਉਹ ਬੜੀ ਲਰਨਡ ਹੈ। ਪਰ ਉਹੀ ਮੈਂ ਉਹਦੀਆਂ ਇੱਕ ਦੋ ਇੰਟਰਵਿਊਜ਼ ਦੇਖ ਰਿਹਾ ਸੀ ਤੇ ਉਹ ਪੂਰੀ ਜਿਹੜੀ ਐਂਟਾਈ ਸਿੱਖ ਮਾਈਂਡਸੈਟ ਹੈਗਾ। ਹਾਲਾਂ ਉਹਦਾ ਪਿਓ ਬੜਾ ਕਰੇਗਾ ਜੀ, ਮੈਂ ਪਿੰਡਾਂ ਵਾਲਿਆਂ ਨੂੰ ਮਿਲਿਆ ਔਰ ਉਹ ਤਾਰੀਫ ਕਰਦਾ ਹੈ ਕਿ ਜੀ ਉਹਨਾਂ ਦੇ ਉੱਤੇ ਇੰਦਰਾ ਨੇ ਗਲਤ ਕੀਤਾ ਔਰ ਇਹ ਉਹ। ਲੇਕਿਨ ਉਹ ਅਲਟੀਮੇਟਲੀ ਹੈ ਤਾਂ ਇਹ ਵੀ ਉਹੀ ਸਾਊਥ ਦੇ ਬ੍ਰਾਹਮਣ ਨੇ, ਉਹੀ ਗੱਲ। ਹੁਣ ਉਹਦੇ 'ਚ ਇਹਨੇ 10 ਨੁਕਤਿਆਂ ਦੇ ਵਿੱਚ ਇਸ ਸਾਰੇ ਕੇਸ ਨੂੰ ਡਿਸਕਸ ਕੀਤਾ ਹੈ। ਇਹ ਇੰਡਾਇਟਮੈਂਟ ਦੇ US ਇੰਡਾਇਟਮੈਂਟ ਐਕਿਊਜ਼ਸ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲ ਆਫ ਮਾਸਟਰ ਮਾਈਂਡਿੰਗ ਪਲਾਟ ਟੂ ਕਿਲ ਪੰਨੂ। 10 ਪੁਆਇੰਟਸ ਕਿ 10 ਨੁਕਤਿਆਂ ਦੇ ਵਿੱਚ ਇਹ ਕੀ ਹੈ। ਫਿਰ ਉਹਨੇ ਉਹ ਸਾਰੇ ਜਿਹੜੇ ਨੁਕਤੇ ਡਿਸਕਸ ਕੀਤੇ ਨੇ ਕਿ ਵੀ ਹੀਅਰ ਇਜ਼ ਦਾ 10-point ਲਿਸਟ ਆਫ ਵਾਟ ਦਾ ਗ੍ਰੈਂਡ ਜੂਰੀ ਇੰਡਾਇਟਮੈਂਟ ਫਾਈਲਡ ਬਾਈ the US Attorney Southern District of New York says ਕਿ 10 ਨੁਕਤੇ ਜਿਹੜੇ ਫਾਈਲ ਹੋਏ ਨੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਜੂਰੀ ਆਫ ਆਰਡੀਨਰੀ ਸਿਟੀਜ਼ਨ ਸੀ, ਉਹਨਾਂ ਨੇ ਇਨਫ ਐਵੀਡੈਂਸ ਲੱਭਿਆ ਕਿ ਇੰਡੀਅਨ ਮੈਨ ਨਿਖਿਲ ਗੁਪਤਾ who was arrested in the Czech Republic and accused of working with Indian government official on a plot to kill ਗੁਰਪਤਵੰਤ ਸਿੰਘ ਪੰਨੂ। ਹੁਣ ਅੱਜ ਹੀ ਸਾਡੇ ਵੀਰ ਗੁਰਮੇਲ ਸਿੰਘ, ਉਹਨਾਂ ਦੀ ਡਾਲਸ ਤੋਂ ਕਾਲ ਸੀ, ਟੈਕਸਸ ਤੋਂ, ਉਹਨਾਂ ਨੇ ਕਿਹਾ ਜੀ ਉਹ ਤਾਂ ਫਿਰ
ਹੁਣ ਉਹਨੂੰ ਲੈ ਆਉਣਗੇ ਨਿਖਿਲ ਗੁਪਤੇ ਨੂੰ ਚੈੱਕ ਦੇ ਵਿੱਚ ਫੜਿਆ ਹੋਇਆ ਜਾਂ ਦੂਜੇ। ਤੇ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਵੀ ਹੋਣਾ ਕੀ ਹੈ, ਹਾਲਾਂਕਿ ਚਲੋ ਇਸ ਵੇਲੇ ਤਾਂ ਸਾਰੇ ਪਾਸੇ ਇੱਕ ਹੋਪ ਹੈ ਔਰ ਰਾਹ ਵਾਲਿਆਂ ਨੂੰ ਤਾਂ ਕਿਕ ਆਊਟ ਕੀਤਾ, ਪਰ ਮੈਂ ਕਿਹਾ ਵੀ ਇਹ ਇਹਨਾਂ ਦੀ ਇਹ ਜਿਵੇਂ ਹੁੰਦਾ ਸੀ ਨਾ ਕਿ ਵੀ ਉਹਦੀ ਜਾਨ ਤੋਤੇ ਦੇ ਵਿੱਚ ਹੈ, ਤੇ ਹੁਣ ਇਹਨਾਂ ਦੀ ਤਾਂ ਜਾਨ ਤੋਤੇ 'ਚ ਹੈ। ਨਿਖਿਲ ਗੁਪਤਾ ਉੱਥੇ ਬੈਠਾ ਹੈ। ਮੈਂ ਕਿਹਾ ਇਹ ਕੀ ਕਰਨਗੇ, ਇਹ ਇਸ ਗੱਲ ਨੂੰ ਟੈਕਨੀਕਲੀ ਡਿਸਪਿਊਟ ਕਰਨਗੇ ਕਿ ਨਿਖਿਲ ਗੁਪਤਾ ਇੰਡੀਅਨ ਸਿਟੀਜ਼ਨ ਹੈ। ਬੇਸ਼ੱਕ ਉਹਦੇ ਚੈੱਕ ਵਾਲਿਆਂ ਤੇ ਆਪਣਾ ਇਨਫਲੂਐਂਸ ਵੀ ਬਣਾਉਣਗੇ, ਜੇ ਇਹਨਾਂ ਦਾ ਦਾਅ ਲੱਗਾ ਉਹਨੂੰ ਉੱਥੇ ਮਾਰ ਵੀ ਦੇਣਗੇ, ਕੋਈ ਜ਼ਹਿਰ ਜ਼ੂਰ ਦਵਾ ਦੇਣਗੇ, ਕੁਛ ਹੋਰ ਕਰ ਦੇਣਗੇ, ਜਾਂ ਫਿਰ ਲੀਗਲੀ ਡਿਸਪਿਊਟ ਕਰਨਗੇ ਕਿ ਜੀ ਉਹ ਇੰਡੀਅਨ ਸਿਟੀਜ਼ਨ ਹੈ, ਜੇ ਉਹ ਤਾਂ ਸਾਨੂੰ ਲੋੜੀਂਦਾ ਹੈ ਨਾਰਕੋਟਿਕਸ ਔਰ ਦੂਜੇ, ਜੇ ਉਹਨੇ ਕੋਈ ਐਸਾ ਇੰਟਰਨੈਸ਼ਨਲ ਮਰਡਰ ਵੀ ਕੀਤਾ ਹੈ ਉਹਦਾ ਟਰਾਇਲ ਇੰਡੀਆ 'ਚ ਹੋਣਾ ਚਾਹੀਦਾ, ਉਹ ਲੀਗਲ ਪ੍ਰੋਸੈਸ 'ਚ ਹੋਏਗਾ, ਵੀ ਐਕਸਟ੍ਰਾਡਾਈਟ ਹੋਇਆ ਨਹੀਂ ਹੋ ਜਾਏ ਬਹੁਤ ਚੰਗੀ ਗੱਲ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇੰਡੀਆ ਕੀ ਕਰੇਗਾ ਜਦੋਂ ਕਿ ਫਸ ਗਿਆ, ਸਬੂਤਾਂ ਦੇ ਨਾਲ ਵੀ ਹੈ, ਦੂਜਾ ਵੀ ਹੈ, ਔਰ ਜਿਹੜਾ CC1 ਹੈ ਜਿਹੜਾ ਨਜ਼ਰ ਆ ਰਿਹਾ ਕਿ ਕੁਲਦੀਪ ਸਿੰਘ ਨਾਂ ਦਾ ਬੰਦਾ ਹੈ ਜਿਹੜਾ NIA ਦਾ ਇੰਚਾਰਜ ਸੀ, ਉਹ ਆਂਦਾ ਤੇ ਅਜੀਤ ਡੋਵਲ, ਇਹ ਸਾਰੇ ਹੀ ਇੰਡੀਅਨ ਸਟੇਟ ਕਾਬੂ ਆ ਜਾਂਦੇ। ਮੈਂ ਕਿਹਾ ਵੀ ਇਹ ਇਹਨਾਂ ਦਾ ਡਿਲੇ ਹੋਏਗਾ ਕਿ ਉਹਨੂੰ ਸਾਰੇ ਨੂੰ, ਫਿਰ ਮੈਂ ਉਹਨਾਂ ਨੂੰ, ਮੈਨੂੰ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਜਦੋਂ ਅਮਰੀਕਾ 'ਚ, ਮੈਂ ਕਿਹਾ ਨਹੀਂ ਐਵੇਂ ਨਹੀਂ ਹੈ। ਮੈਂ ਕਿਹਾ ਹੁਣ ਜਿਹੜਾ ਈਵਨ ਮੁੰਬਈ ਬਲਾਸਟ ਹੋਏ ਜਿਨ੍ਹਾਂ ਦੇ ਵਿੱਚ ਉਹ ਕੀ ਉਹਦਾ ਡੇਵਿਡ ਹੈਡਲੀ ਕਿ ਕੀ ਹੈ, ਉਹ ਅਮਰੀਕਨ ਹੈ, ਉਹਦੀ ਪਿਓ ਸ਼ਾਇਦ ਗੋਰਾ ਸੀ, ਮਾਂ ਪਾਕਿਸਤਾਨੀ ਸੀ ਜਾਂ ਅਦਰ ਵੇ ਅਰਾਊਂਡ ਸੀ। ਹੁਣ ਉਹ ਡਬਲ ਏਜੰਟ ਸੀ, ISI ਲਈ ਵੀ ਸੀ, ਅਮਰੀਕਾ ਲਈ ਵੀ ਸੀ। ਹੁਣ ਉਹ ਅਮਰੀਕਾ ਦੀ ਜੇਲ੍ਹ 'ਚ ਹੈ, ਉਹਨੂੰ ਇੰਡੀਆ ਮੰਗ ਰਿਹਾ ਟਰਾਇਲ ਦੇ ਵਿੱਚ, ਪਰ ਉਹ ਡਿਲੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਸ਼ਾਇਦ ਡੇਵਿਡ ਹੈਡਲੀ ਉਹਦਾ ਨਾਂ ਹੈ। ਸੋ ਮੈਂ ਕਿਹਾ ਵੀ ਇਹ ਹੁਣ ਟੈਕਨੀਕਲੀ ਕਿਸੇ ਨਾ ਕਿਸੇ ਉਹਨੂੰ ਰੋਕਣ ਦੇ, ਕਿਉਂਕਿ ਉਹੀ ਮੇਨ ਕੀ ਹੈ, ਬਾਕੀ ਤਾਂ ਇਹਨਾਂ ਕੋਲ ਸਬੂਤ ਨੇ। ਜਦੋਂ ਉਹਨੇ ਹੀ ਸਪਿਲਡ ਦਾ ਬੀਨਸ, ਹਕੀਕਤ ਸਾਹਮਣੇ ਆਏਗੀ। ਸੋ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਭਾਈ ਇਹ ਇਸ ਵੇਲੇ ਨਿਖਿਲ ਗੁਪਤਾ ਚੈਕ ਰਿਪਬਲਿਕ ਦੇ ਵਿੱਚ ਹੈ। ਫਿਰ ਉਹਨਾਂ ਨੇ CC1 ਦਾ ਜ਼ਿਕਰ ਕੀਤਾ ਹੈ ਕਿ ਵੀ ਹੂ ਇਜ਼ ਆਇਡੈਂਟੀਫਾਈਡ ਬਟ ਨਾਟ ਨੇਮਡ, ਨਹੀਂ ਉਹਨਾਂ ਨੇ ਕਾਗਜ਼ਾਂ 'ਚ ਨੇਮ ਨਹੀਂ ਕੀਤਾ ਹੋਇਆ, ਪਰ ਉਹ ਆਇਡੈਂਟੀਫਾਈਡ ਹੈ, ਔਰ ਉਹਨੇ ਹੀ ਨਿਖਿਲ ਗੁਪਤਾ ਨੂੰ ਹਾਇਰ ਕੀਤਾ, ਜਿਹੜਾ ਨਿਖਿਲ ਗੁਪਤਾ ਇੰਟਰਨੈਸ਼ਨਲ ਨਾਰਕੋਟਿਕਸ ਵੈਪਨਸ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਹੈ। ਫਿਰ ਉਹਨਾਂ ਨੇ ਕਿਹਾ ਕਿ ਜੀ ਸਾਰਾ ਹੀ ਜਿਹੜੇ ਨਿਖਿਲ ਗੁਪਤਾ ਤੋਂ ਲੈ ਕੇ ਇੰਡੀਆ ਦੇ ਨਾਲ ਜਿਹੜਾ CC1 ਹੈ ਉਹਦੇ 'ਚ ਬੌਸ ਔਰ ਉਹ ਸਾਰੇ ਕਨੈਕਸ਼ਨ ਨੇ। ਸੋ ਇਹ 10 ਨੁਕਤਿਆਂ 'ਚ ਇਸ ਨੇ ਇਹ ਐਂਡ ਕਰਕੇ ਕਿਹਾ ਕਿ ਭਾਈ ਹੁਣ ਜਿਹੜਾ ਅਲਟੀਮੇਟਲੀ ਇਹ ਜਦੋਂ ਟਰਾਇਲ ਦੇ ਵਿੱਚ ਜਾਏਗਾ ਫਿਰ ਇਸ 'ਚੋਂ ਨਿਕਲੇਗਾ ਕਿ ਉਹ ਕਿਵੇਂ, ਕਿਉਂਕਿ 2 ਦੇ ਅਗੇਂਸਟ ਉਹਨਾਂ ਨੇ ਮਾਰਕ ਕੀਤਾ, ਇੱਕ ਤਾਂ ਨਿਖਿਲ ਗੁਪਤਾ ਉਹ ਲਿਆਂਦਾ ਜਾਏਗਾ ਚੈੱਕ ਤੋਂ, ਦੂਸਰਾ ਜਿਹੜਾ CC1 ਦੇ ਥੱਲੇ ਹੈ। ਸੋ ਕੁੱਲ ਮਿਲਾ ਕੇ ਇਸ ਗੱਲ ਨੇ ਇਹਨਾਂ ਨੂੰ ਕੰਬਣੀ ਛੇੜੀ ਹੋਈ ਹੈ। ਬੇਸ਼ੱਕ ਇਹਨਾਂ ਦੀ ਫੋਰਨ ਅਫੇਅਰਸ ਵਾਲਿਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹ ਜੋ ਹੋ ਰਿਹਾ ਹੈ ਇਹ ਮੈਟਰ ਆਫ ਕੰਸਰਨ ਹੈ, ਅਸੀਂ ਹਾਇਰ ਲੈਵਲ ਇੱਕ ਇਨਕੁਆਇਰੀ ਕਮੇਟੀ ਬਣਾ ਦਿੱਤੀ ਹੈ ਔਰ ਇਹ ਅਸੀਂ ਬੜੇ ਕੰਸਰਨਡ ਹੈ ਕਿ ਵੀ ਇਹ ਇਵੇਂ ਹੋਇਆ। We have said and let me reiterate, this is also contrary to government policy. ਸਾਡੀ ਪਾਲਿਸੀ ਨਹੀਂ ਹੈ ਇਸ ਤਰ੍ਹਾਂ ਮਾਰਨ ਦੀ, ਉਸ ਦੇ ਉਲਟ ਹੈ। ਔਰ India has constituted a probe team to investigate allegations relating to conspiracy to kill ਗੁਰਪਤਵੰਤ ਸਿੰਘ ਪੰਨੂ। ਬਾਕੀ ਉਹਨੇ ਕਿਹਾ ਜੀ ਜਿਹੜਾ ਕੇਸ ਹੈ as regards the case against an individual that has been filed in a US court linking him to Indian official, this is a matter of concern. ਇਹ ਬੜਾ ਫਿਕਰ ਵਾਲੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਜਿਹੜਾ ਕੱਲ ਜਿਵੇਂ ਸਾਡੇ ਵੀਰ ਨੇ ਲਿਖਿਆ ਸੀ ਕਿ ਵੀ ਜਿਵੇਂ ਬਿੱਲਾ ਵਾਰਡ ਦੇ ਵਿੱਚ ਫਸ ਜਾਂਦਾ ਉਵੇਂ ਹੈ, ਲੇਕਿਨ ਗਿਗਲ ਆਊਟ ਕਰਨਗੇ ਕੁਛ ਨਾ ਕੁਛ। ਇਹ ਨਹੀਂ ਹੈ, ਇਹ ਸਰਵਾਈਵਰ ਨੇ, ਇਹਨਾਂ ਨੂੰ ਪਤਾ ਹੈ ਕਿੱਥੋਂ ਕੀ ਕੱਢਣਾ, ਤੇ ਸਾਨੂੰ ਵੀ ਇਹ ਹੋਣਾ ਚਾਹੀਦਾ ਵੀ ਬਿੱਲਾ ਜੇ ਹੁਣ ਵਾਰਡ 'ਚ ਫਸਿਆ ਤੇ ਵਾਰਡ ਦੇ ਚਾਰੇ ਪਾਸੇ ਮੋਟੀਆਂ ਡਾਂਗਾਂ ਲੈ ਕੇ ਖਲੋਤੇ ਹੋਣਾ ਚਾਹੀਦਾ ਤਾਂ ਕਿ ਉਹਦਾ ਭਾਵੇਂ ਬਿੱਲੇ ਦਾ ਸਿਰ ਫੇਣਾ ਪਏ ਉਹਦੇ 'ਚੋਂ ਨਿਕਲੇ ਨਾ ਹੁਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।